ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੰਮੂ ਵਿੱਚ ਦੁਬਾਰਾ ਕੀਤਾ ਗਿਆ ਨਜ਼ਰਬੰਦ। ਆਸਟ੍ਰੇਲੀਆ ਦੇ ਸਿੱਖ ਸਰਦਾਰ ਅਮਰ ਸਿੰਘ ਨੂੰ ਨਿਊ ਸਾਊਥ ਵੇਲਜ਼ ਆਸਟ੍ਰੇਲੀਅਨ ਆਫ ਦਾ ਈਅਰ ਸਨਮਾਨ ਨਾਲ ਕੀਤਾ ਗਿਆ ਸਨਮਾਨਿਤ। ਮਾਨ ਸਰਕਾਰ ਨੇ ਪੰਜਾਬ 'ਚ ਹੋ ਰਹੀਆਂ ਹਿੰਸਕ ਘਟਨਾਵਾਂ ਲਈ ਗਨ ਸੱਭਿਆਚਾਰ ਨੂੰ ਠਹਿਰਾਇਆ ਜ਼ਿੰਮੇਵਾਰ। T20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਤੋਂ ਬਾਅਦ ਕਸ਼ਮੀਰੀ ਅਤੇ ਬਿਹਾਰੀ ਵਿਦਿਆਰਥੀਆਂ ਦਰਮਿਆਨ ਹੋਈ ਲੜਾਈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਇੱਕ ਵਾਰ ਫੇਰ ਜੰਮੂ ਦੇ ਕਠੂਆ ਵਿੱਚ ਨਜ਼ਰਬੰਦ ਕਰ ਲਿਆ ਗਿਆ ਤੇ ਉਹਨਾਂ ਨੂੰ ਅਦਾਲਤ ਵਿੱਚ ਸੁਣਵਾਈ ਲਈ ਵੀ ਨਹੀਂ ਜਾਣ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ 17 ਅਕਤੂਬਰ ਵਾਲੇ ਦਿਨ ਜੰਮੂ ਕਸ਼ਮੀਰ ਵਿੱਚ ਜਾਣ ਤੋਂ ਰੋਕ ਲਿਆ ਗਿਆ ਸੀ, ਜਦੋਂ ਉਹ ਜੰਮੂ ਕਸ਼ਮੀਰ ਦੇ ਆਗੂਆਂ ਨਾਲ ਮੁਲਾਕਾਤ ਕਰਨ ਜਾ ਰਹੇ ਸੀ। ਇਸ ਰੋਕ ਨੂੰ ਗੈਰ ਵਿਧਾਨਕ ਕਰਾਰ ਦਿੰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਠੂਆ ਸੈਸ਼ਨ ਜੱਜ ਦੀ ਅਦਾਲਤ ਵਿਖੇ ਇਨਸਾਫ ਲਈ ਪਟੀਸ਼ਨ ਪਾਈ ਸੀ, ਜਿਸ ਦੀ ਕਿ ਅੱਜ ਸੁਣਵਾਈ ਦੀ ਤਰੀਕ ਸੀ, ਪਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਅਦਾਲਤ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। ਇਹ ਜਿਹੜਾ ਕਾਨੂੰਨ ਹੈ ਇਹ ਆਰਟੀਕਲ 21 ਸੰਵਿਧਾਨ ਦੇ ਖਿਲਾਫ ਹੈ, ਕਿਉਂ ਕਰਕੇ ਸੰਵਿਧਾਨ ਕਹਿੰਦਾ no person can be deprived of his life and liberty without the procedure laid down by law। ਹੁਣ ਪ੍ਰੋਸੀਜਰ ਲਾਅ ਦਾ ਕੀ ਹੈ ਕਿ ਪਹਿਲਾਂ FIR ਲਿਖੀ ਜਾਊਗੀ, ਫਿਰ ਉਹਦੀ ਤਫਤੀਸ਼ ਹੋਊਗੀ, ਫਿਰ ਉਹ ਚਲਾਨ ਮੈਜਿਸਟ੍ਰੇਟ ਕੋਲੇ ਜਾਊਗਾ ਤੇ ਜੇ ਕਿਸੇ ਨੂੰ ਗਿਲਾ ਹੋਵੇ ਉਹ ਉੱਤੇ ਹਾਈ ਕੋਰਟ ਦੇ ਵਿੱਚ ਜਾ ਸਕਦਾ ਹੈ ਤੇ ਸੁਪਰੀਮ ਕੋਰਟ ਜਾ ਸਕਦਾ ਹੈ, ਪਰ ਕਿਸੇ ਦੀ ਜਾਨ ਤੇ ਉਹਦੀ ਲਿਬਰਟੀ ਨਹੀਂ ਲਈ ਜਾ ਸਕਦੀ। ਮੇਰੀ ਅੱਜ ਜਾਨ ਤਾਂ ਨਹੀਂ ਲਈ, ਪਰ ਜਿਹੜੀ ਮੇਰੀ ਲਿਬਰਟੀ ਹੈ ਆਰਟੀਕਲ 21 ਦੇ ਤਹਿਤ, ਆਰਟੀਕਲ 14 ਦੇ ਤਹਿਤ, ਕਿਉਂ ਕਰਕੇ 14 ਆਰਟੀਕਲ ਕਹਿੰਦੀ ਅਸੀਂ ਸਾਰੇ ਬਰਾਬਰ ਹੈ। ਤੁਸੀਂ ਕਸ਼ਮੀਰ ਦੇ ਰਹਿਣ ਵਾਲੇ ਹੋ, ਤੁਸੀਂ ਇੱਥੇ ਰਹਿ ਸਕਦੇ ਹੋ, ਜਾ ਸਕਦੇ ਹੋ, ਪਰ ਆਰਟੀਕਲ 14 ਕਹਿੰਦੀ ਹੈ ਮੈਂ ਤੁਹਾਡੇ ਬਰਾਬਰ ਦਾ, ਕਿਉਂ ਕਰਕੇ ਮੈਂ ਸਿਟੀਜ਼ਨ ਹੈ ਇੱਥੋਂ ਦਾ ਤੇ ਮੈਨੂੰ ਪੂਰਾ ਹੱਕ ਹੈ ਅੱਗੇ ਜਾਣ ਦਾ। 19 ਆਰਟੀਕਲ ਹੈ ਕਿ ਫਰੀडम ਆਫ ਪ੍ਰੈਸ ਹੈ, ਇੱਥੇ ਫਰੀडम ਆਫ ਪ੍ਰੈਸ ਖਤਮ ਕੀਤੀ ਗਈ ਹੈ। ਹਕੂਮਤ ਨੇ ਸਾਰੇ ਰਿਪੋਰਟਰਸ ਨੂੰ, ਮੀਡੀਆ ਨੂੰ ਇਹੋ ਜਿਹੀ ਦਹਿਸ਼ਤ ਦੇ ਥੱਲੇ ਰੱਖਿਆ ਗਿਆ ਕਿ ਉਹ ਰਿਪੋਰਟਿੰਗ ਨਹੀਂ ਕਰ ਰਹੇ। ਹੁਣ ਜਿਹੜੀ ਫੌਜ ਮਾਰਦੀ ਹੈ ਕਸ਼ਮੀਰੀਆਂ ਨੂੰ, ਉਹ ਲਿਖਿਆ ਜਾਂਦਾ ਹੈ ਕਿ ਇਹ ਇੰਨੇ ਟੈਰਰਿਸਟ ਮਾਰ ਦਿੱਤੇ ਗਏ ਹੈ, ਪਰ ਪ੍ਰੈਸ ਕਦੇ ਵੀ ਨਹੀਂ ਦੱਸਦੀ ਕਿ ਇਹ ਕਿਵੇਂ ਮਾਰੇ ਗਏ ਹੈ। ਇਹ ਮੈਦਾਨ ਦੇ ਵਿੱਚ ਮਾਰੇ ਗਏ ਹੈ, ਮੁਕਾਬਲੇ ਦੇ ਵਿੱਚ ਮਾਰੇ ਗਏ ਹੈ, ਤਾਂ ਫੜ ਕੇ ਮਾਰੇ ਗਏ ਹੈ, ਐਕਸਟਰਾ ਕਨਸਟੀਟਿਊਸ਼ਨਲ ਮੈਨਰ ਦੇ ਵਿੱਚ ਐਕਸਟਰਾ ਜੁਡੀਸ਼ੀਅਲ ਮਰਡਰਸ ਕੀਤੇ ਗਏ ਹੈ ਕਿ ਨਹੀਂ। ਹੁਣ ਮੇਰੇ ਲਈ ਫਰੀडम ਡੱਕਾ ਦੀ ਹੈ। ਜੇ ਮੈਂ ਹੁਣ ਆਪਣੇ ਸੈਸ਼ਨ ਕੋਰਟ ਨੇ ਮੈਨੂੰ ਅੱਜ ਬੁਲਾਇਆ ਤੇ ਅੱਜ ਮੈਂ ਜਿਵੇਂ ਮੁਰਗੀ ਖਾਨੇ ਦੇ ਵਿੱਚ ਬਿੱਲੀ ਤੋਂ ਡਰਦੇ ਤੁਸੀਂ ਆਪਣੀਆਂ ਮੁਰਗੀਆਂ ਵਾੜ ਦਿੰਦੇ ਹੋ, ਉਸ ਤਰ੍ਹਾਂ ਮੈਨੂੰ ਇਸ ਕਮਰੇ ਦੇ ਵਿੱਚ ਡੱਕਿਆ ਹੋਇਆ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀ ਤਫਤੀਸ਼ ਕਰਨੀ ਪੈਣੀ ਹੈ ਸਾਨੂੰ, ਕਿਉਂ ਕਰਕੇ ਇੱਥੇ ਸਾਰੇ ਡਰੇ ਹੋਏ ਆ, ਪੰਡਿਤ ਵੀ ਡਰੇ ਹੋਏ ਆ, ਕਸ਼ਮੀਰੀ ਮੁਸਲਮਾਨ ਵੀ ਡਰੇ ਹੋਏ ਹੈ, ਸਿੱਖ ਵੀ ਡਰੇ ਹੋਏ ਹੈ, ਡੋਗਰੇ ਜਿਨ੍ਹਾਂ ਦਾ ਰਾਜ ਸੀਗਾ ਉਹ ਵੀ ਡਰੇ ਹੋਏ ਹੈ ਕਿ ਸਾਥੋਂ ਅਮਨ ਇੱਥੇ ਰੱਖਿਆ ਨਹੀਂ ਜਾ ਸਕਦਾ ਤੇ ਇੱਥੇ ਬਗਾਵਤ ਹੋਈ ਹੈ। ਜਿੰਨਾ ਚਿਰ ਇੱਕ ਇੰਡੀਪੈਂਡੈਂਟ MP ਨਹੀਂ ਜਾਊਗਾ ਉਹਨਾਂ ਚਿਰ ਕਿਵੇਂ ਪਤਾ ਲੱਗੂਗਾ। ਹੁਣੇ ਯੂਨਾਈਟਿਡ ਸਟੇਟਸ ਦੇ ਡਿਪਲੋਮੈਟਸ ਗਏ ਹੈ ਕਸ਼ਮੀਰ ਦੇ ਵਿੱਚ, ਸਾਊਥ ਕੋਰੀਆ ਦੇ ਗਏ ਹੈ, ਉਹਨਾਂ ਨੂੰ ਤਾਂ ਇਜਾਜ਼ਤ ਦਿੱਤੀ ਗਈ ਹੈ, ਪਰ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਇਜਾਜ਼ਤ ਨਹੀਂ ਹੈਗੀ। ਹੁਣ ਅਮਰੀਕਨਸ ਤੇ ਸਾਊਥ ਕੋਰੀਅਨ ਡਿਪਲੋਮੈਟਸ ਨੇ ਵੱਡੇ ਵੱਡੇ ਹੋਟਲਸ 'ਚ ਰਹਿਣਾ, ਉਹਨਾਂ ਨੇ ਕਿਸੇ ਨਾਲ ਗੱਲ ਨਹੀਂ ਕਰਨੀ। ਮੈਂ ਪਿੰਡਾਂ ਦੇ ਵਿੱਚ ਜਾਣਾ ਹੈ, ਲੋਕਾਂ ਦੇ ਵਿੱਚ ਜਾਣਾ ਹੈ, ਮਸਜਿਦਾਂ ਕੋਲੇ ਜਾਣਾ ਹੈ, ਮੰਦਿਰਾਂ 'ਚ ਜਾਣਾ ਹੈ, ਗੁਰਦੁਆਰਿਆਂ 'ਚ ਜਾਣਾ ਹੈ। ਹੁਣ ਜਿਹੜੇ ਮਿਰਵੈਜ਼ ਸਾਹਿਬ ਹੈ ਉਹਨਾਂ ਨੂੰ ਜੁਮੇ ਦੀ ਨਮਾਜ਼ ਵੀ ਨਹੀਂ ਪੜ੍ਹਨ ਦਿੰਦੇ। ਮੇਰਾ ਮਤਲਬ ਕਹਿਣ ਦਾ ਕਿ ਜੇ ਸਭ ਤੋਂ ਵੱਡਾ ਮੁੱਲਾ ਇੱਥੋਂ ਦਾ ਕਸ਼ਮੀਰ ਦਾ ਜੁਮੇ ਦੀ ਨਮਾਜ਼ ਨਹੀਂ ਪੜ੍ਹ ਸਕਦਾ, ਤਾਂ ਫਿਰ ਮੇਰਾ ਮਤਲਬ ਇੱਥੇ ਕਿਵੇਂ ਸਾਰਾ ਕੁਝ ਠੀਕ ਹੈ, ਅਮਨ ਦੀ ਬਾਂਸਰੀ ਕਿਵੇਂ
ਵੱਜ ਰਹੀ ਹੈ, ਜੇ ਸਾਰੇ ਦੁਖੀ ਹੈਗੇ ਆ ਤੇ ਜੇ ਸਾਰੇ ਦੁਖੀ ਹੈ, ਇੱਕ ਇੰਡੀਪੈਂਡੈਂਟ ਮੈਂਬਰ ਆਫ ਪਾਰਲੀਮੈਂਟ ਆ ਰਿਹਾ ਹੈ ਤੇ ਉਹਨੂੰ ਇੱਥੇ ਡੱਕਿਆ ਹੋਇਆ ਹੈ। ਇਹ ਨਹੀਂ ਕਿ ਮੈਨੂੰ ਕੋਈ ਟੌਰਚਰ ਕੀਤਾ ਹੈ ਜਾਂ ਕੁਛ। ਆ ਦੇਖੋ, ਆਹ ਕਮਰੇ 'ਚ ਮੈਂ ਰਾਤ ਨੂੰ ਸੁੱਤਾ ਹੈ, ਇਸ ਹੋਟਲ ਦੇ ਵਿੱਚ ਮੈਂ ਇਹਦਾ ਪੇਮੈਂਟ ਕਰਕੇ ਜਾਊਂਗਾ। ਸਾਰੇ ਅਸੀਂ ਆਏ ਹੋਏ ਹਾਂ, ਸਾਨੂੰ ਕੋਈ ਸਰਕਾਰ ਬੰਦ ਗੱਡੀਆਂ ਹੈਗੀਆਂ, ਆਰਮਡ ਵਹੀਕਲਸ ਹੈਗੀਆਂ, ਜਿਹਦੇ ਨਾਲ ਅਸੀਂ, ਸਾਡੇ ਕੋਲੇ ਕੋਈ ਅਸਲਾ ਨਹੀਂ ਹੈ। ਵੀ ਆਰ ਅਨਆਰਮਡ ਪੀਪਲ। ਤੇ ਸਾਡੇ ਉੱਤੇ ਇਹੋ ਜਿਹਾ ਡਰਾਬਾ ਚਾੜਨਾ, ਦੁਨੀਆ ਨੂੰ ਦਿਖਾਉਣਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਕਸ਼ਮੀਰ ਦੇ ਵਿੱਚ ਜਾਣਾ ਚਾਹੁੰਦਾ ਹੈ ਤੇ ਉਹਨੂੰ ਜਾਣ ਹੀ ਨਹੀਂ ਦਿੰਦੇ। 1947 ਤੋਂ ਪਹਿਲਾਂ ਮੇਰੀ ਪ੍ਰਾਪਰਟੀ ਇੱਥੇ ਕਸ਼ਮੀਰ ਦੇ ਵਿੱਚ, ਕਸ਼ਮੀਰ ਦੇ ਗੁਲਮਰਗ ਦੇ ਵਿੱਚ ਹੈ। ਮੈਂ ਉਹਦਾ ਵੀ ਨਹੀਂ ਪਤਾ ਲੈਣ ਜਾ ਸਕਦਾ ਤੇ ਤੂੰ ਕਰਕੇ ਇੱਥੇ ਇੰਨਾ ਰੌਲਾ ਪਿਆ ਹੋਇਆ। ਮੈਂ ਵੀ ਜੇ ਇਹ ਆਪਣੀ ਜ਼ਮੀਨ ਦੇ ਤੁਹਾਨੂੰ ਕਾਗਜ਼ ਦਿਖਾਦਾ ਜਿਹੜੇ ਮੈਨੂੰ ਨਹੀਂ ਮਿਲ ਰਹੇ, ਫਿਰ ਤਾਂ ਨਹੀਂ ਤੁਸੀਂ ਮੈਨੂੰ ਰੋਕ ਸਕਦੇ ਹੈਗੇ। ਮੈਂ ਵੀ ਇਹ ਪਾਰਟ ਕਸ਼ਮੀਰੀ ਹੈ। ਮੇਰੀ ਜਾਇਦਾਦ ਹੁੰਦੀ ਸੀ 1947 ਤੋਂ ਪਹਿਲਾਂ ਇੱਥੇ ਗੁਲਮਰਗ ਦੇ ਵਿੱਚ, ਤੇ ਅਸੀਂ ਆਉਂਦੇ ਜਾਂਦੇ ਸੀਗੇ। ਤਾਂ ਮੇਰਾ ਮਤਲਬ ਹੈ ਕਿ ਮੈਨੂੰ ਰੋਕਣ ਦਾ ਮਤਲਬ ਕੀ ਹੈ? ਮੈਂ ਅਮਨ ਪਸੰਦ ਤਰੀਕੇ ਦੇ ਨਾਲ ਆਇਆ, ਅਮਨ ਪਸੰਦ ਤਰੀਕੇ ਦੇ ਨਾਲ ਦੇਖ ਕੇ ਸਾਰੀ ਚੀਜ਼ ਨੂੰ ਵਾਪਸ ਚਲੇ ਜਾਣਾ ਹੈਗਾ। ਪੰਜਾਬ ਵਿੱਚ ਹਰ ਰੋਜ਼ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ, ਪਰ ਇਸ ਲਈ ਜ਼ਿੰਮੇਵਾਰ ਕੌਣ ਹੈ? ਇਹ ਸਵਾਲ ਵੱਡਾ ਬਣਿਆ ਹੋਇਆ ਹੈ। ਪਰ ਹੁਣ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ। ਸਰਕਾਰ ਪੰਜਾਬ ਵਿੱਚ ਹੋ ਰਹੀਆਂ ਹਿੰਸਕ ਘਟਨਾਵਾਂ ਲਈ ਗਨ ਸੱਭਿਆਚਾਰ ਨੂੰ ਦੋਸ਼ੀ ਦੱਸ ਰਹੀ ਹੈ ਅਤੇ ਇਸ ਨੂੰ ਠੱਲ ਪਾਉਣ ਲਈ ਇੱਕ ਨੀਤੀ ਲੈ ਕੇ ਆਈ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ 6 ਨੁਕਾਤੀ ਏਜੰਡਾ ਐਲਾਨਿਆ ਗਿਆ ਹੈ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਵਿੱਚ ਅਗਲੇ 3 ਮਹੀਨੇ ਲਈ ਨਵਾਂ ਅਸਲਾ ਲਾਇਸੈਂਸ ਜਾਰੀ ਕਰਨ ਤੇ ਪਾਬੰਦੀ ਰਹੇਗੀ ਤੇ ਹੁਣ ਤੱਕ ਜਾਰੀ ਅਸਲਾ ਲਾਇਸੈਂਸਾਂ ਦੀ ਇਸ ਅਰਸੇ ਦੌਰਾਨ ਸਮੀਖਿਆ ਕੀਤੀ ਜਾਵੇਗੀ। ਐਤਵਾਰੀ ਛੁੱਟੀ ਦੇ ਬਾਵਜੂਦ ਅੱਜ ਜ਼ਿਲ੍ਹਿਆਂ ਦੇ ਸਟਾਫ ਨੂੰ ਅਸਲਾ ਲਾਇਸੈਂਸਾਂ ਦੀ ਪੜਤਾਲ ਵਿੱਢਣ ਲਈ ਆਖ ਦਿੱਤਾ ਗਿਆ ਹੈ। ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਤੋਂ ਲੈ ਕੇ ਬੀਤੇ ਦਿਨੀ ਕੋਟਕਪੂਰਾ ਦੇ ਡੇਰਾ ਸਿਰਸਾ ਪੈਰੋਕਾਰ ਅਤੇ ਬੇਅਦਬੀ ਦੇ ਦੋਸ਼ੀ ਪ੍ਰਦੀਪ ਇੰਸਾ ਦੇ ਕਤਲ ਤੱਕ ਨਵੀਂ ਸਰਕਾਰ ਨੂੰ ਅਮਨ ਕਾਨੂੰਨ ਦੀ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪ ਆਗੂ ਇਹਨਾਂ ਕਦਮਾਂ ਦੀ ਸ਼ਲਾਘਾ ਕਰ ਰਹੇ ਹਨ, ਜਦੋਂ ਕਿ ਵਿਰੋਧੀ ਧਿਰਾਂ ਇਸ ਨੂੰ ਨਵਾਂ ਸ਼ਗੂਫਾ ਦੱਸ ਰਹੀਆਂ ਹਨ। ਕੈਪਟਨ ਸਰਕਾਰ ਨੇ ਵੀ ਸਾਲ 2018 ਵਿੱਚ ਪਿਛਲੀ ਸਰਕਾਰ ਸਮੇਂ ਦੌਰਾਨ ਬਣੇ ਅਸਲਾ ਲਾਇਸੈਂਸਾਂ ਦੀ ਤਸਦੀਕ ਕਰਵਾਉਂਦਿਆਂ ਅਕਤੂਬਰ 2018 ਵਿੱਚ ਵਿਆਹ ਸਮਾਗਮਾਂ ਅਤੇ ਜਨਤਕ ਪ੍ਰੋਗਰਾਮਾਂ ਵਿੱਚ ਹਥਿਆਰ ਲਿਜਾਣ ਤੇ ਪਾਬੰਦੀ ਲਗਾਈ ਸੀ। ਨਵੀਂ ਸਰਕਾਰ ਵੱਲੋਂ ਹੁਣ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ 6 ਕਦਮ ਉਠਾਏ ਜਾਣੇ ਹਨ, ਜਿਨ੍ਹਾਂ 'ਚ ਪਿਛਲੇ ਸਮੇਂ ਦੌਰਾਨ ਗਲਤ ਜਾਰੀ ਹੋਏ ਅਸਲਾ ਲਾਇਸੈਂਸਾਂ ਨੂੰ ਰੱਦ ਕਰਨਾ ਵੀ ਸ਼ਾਮਿਲ ਹੈ। ਅੰਮ੍ਰਿਤਸਰ 'ਚ ਬੀਤੇ ਦਿਨੀ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਸੁਧੀਰ ਸੂਰੀ ਦੇ ਕਤਲ ਲਈ ਲਾਇਸੈਂਸੀ ਹਥਿਆਰ ਵਰਤਿਆ ਗਿਆ ਸੀ। ਇਸੇ ਤਰ੍ਹਾਂ ਸਰਕਾਰ ਨੇ ਸੋਸ਼ਲ ਮੀਡੀਆ ਸਮੇਤ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਪੁਲਿਸ ਦਾ ਸਾਈਬਰ ਸੈੱਲ ਸੋਸ਼ਲ ਮੀਡੀਆ ਤੇ ਨਜ਼ਰ ਰੱਖੇਗਾ। ਕਿਸੇ ਵੀ ਭਾਈਚਾਰੇ ਖਿਲਾਫ ਨਫ਼ਰਤੀ ਭਾਸ਼ਣ ਦੇਣ ਵਾਲੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ। ਸੁਪਰੀਮ ਕੋਰਟ ਨਫ਼ਰਤੀ ਭਾਸ਼ਣ ਦੇਣ ਵਾਲੇ ਖਿਲਾਫ ਮੁਕੱਦਮਾ ਦਰਜ ਕੀਤੇ ਜਾਣ ਬਾਰੇ ਪਹਿਲਾਂ ਹੀ ਕਹਿ ਚੁੱਕੀ ਹੈ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇਹ 6 ਨੁਕਾਤੀ ਏਜੰਡਾ ਲਾਗੂ ਕਰਨ ਲਈ ਲੋੜ ਅਨੁਸਾਰ ਧਾਰਾ 144 ਅਧੀਨ ਹੁਕਮ ਜਾਰੀ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ। ਇਕੱਲੇ ਜ਼ਿਲ੍ਹਾ ਲੁਧਿਆਣਾ ਵਿੱਚ ਲਾਇਸੈਂਸਾਂ ਦਾ ਅੰਕੜਾ 30,000 ਦੇ ਨੇੜੇ ਹੈ, ਜਦੋਂ ਕਿ ਪਟਿਆਲੇ ਜ਼ਿਲ੍ਹੇ ਵਿੱਚ 27,000 ਦੇ ਕਰੀਬ ਅਸਲਾ ਲਾਇਸੈਂਸ ਹਨ। ਇਸੇ ਤਰ੍ਹਾਂ ਬਠਿੰਡੇ ਜ਼ਿਲ੍ਹੇ ਵਿੱਚ ਕਰੀਬ 29,000 ਅਸਲਾ ਲਾਇਸੈਂਸ ਹਨ। ਪ੍ਰਤੀ ਹਲਕਾ ਔਸਤਨ ਲਾਇਸੈਂਸੀ ਹਥਿਆਰਾਂ ਦੀ ਗਿਣਤੀ 3,000 ਦੇ ਕਰੀਬ ਬਣਦੀ ਹੈ। ਇਸੇ ਤਰ੍ਹਾਂ ਔਸਤਨ ਪ੍ਰਤੀ ਵਿਧਾਨ ਸਭਾ ਹਲਕਾ 20 VIPs ਹਨ, ਜਿਨ੍ਹਾਂ ਨੂੰ ਔਸਤਨ ਪ੍ਰਤੀ ਹਲਕਾ 63 ਗਨਮੈਨ ਦਿੱਤੇ ਹੋਏ ਹਨ। T20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਤੋਂ ਬਾਅਦ ਪੰਜਾਬ ਦੇ ਮੋਗਾ ਨਜ਼ਦੀਕ ਇੱਕ ਕਾਲਜ ਵਿੱਚ ਕਸ਼ਮੀਰੀ ਅਤੇ ਬਿਹਾਰੀ ਵਿਦਿਆਰਥੀਆਂ ਦਰਮਿਆਨ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਸ਼ਮੀਰੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਬਿਹਾਰੀ ਵਿਦਿਆਰਥੀਆਂ ਵੱਲੋਂ ਇਸਲਾਮ ਲਈ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਤਕਰਾਰ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ T20 ਕ੍ਰਿਕਟ ਕੱਪ ਦੇ ਫਾਈਨਲ ਮੈਚ ਇੰਗਲੈਂਡ ਹੱਥੋਂ ਪਾਕਿਸਤਾਨ ਦੀ ਹੋਈ ਹਾਰ ਮਗਰੋਂ ਬਿਹਾਰ ਅਤੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ। ਵਿਦਿਆਰਥੀਆਂ ਵੱਲੋਂ ਇੱਕ ਦੂਜੇ ਤੇ ਪਥਰਾਅ ਵੀ ਕੀਤਾ ਗਿਆ। ਹਮਲੇ ਦੌਰਾਨ ਕੁਝ ਵਿਦਿਆਰਥੀ ਜ਼ਖਮੀ ਵੀ ਹੋਏ ਹਨ। ਕਸ਼ਮੀਰੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਬਿਹਾਰ ਦੇ ਵਿਦਿਆਰਥੀਆਂ ਨੇ ਉਹਨਾਂ ਨੂੰ ਕਥਿਤ ਤੌਰ ਤੇ ਧਰਮ ਦੇ ਨਾਂ ਤੇ ਅਪਸ਼ਬਦ ਕਹੇ, ਜੋ ਉਹਨਾਂ ਤੋਂ ਸਹਿਣ ਨਹੀਂ ਹੋਏ। ਦੂਜੇ ਪਾਸੇ ਬਿਹਾਰ ਦੇ ਵਿਦਿਆਰਥੀ ਰਾਜਵਿੰਦ ਪਾਂਡੇ ਨੇ ਦੋਸ਼ ਲਗਾਇਆ ਕਿ ਉਹ ਇੰਗਲੈਂਡ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਸਨ ਤਾਂ ਉਹਨਾਂ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਗਾਏ, ਪਰ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੇ ਕਥਿਤ ਤੌਰ ਤੇ ਪਾਕਿਸਤਾਨ ਦੇ ਪੱਖ ਵਿੱਚ ਨਾਅਰੇ ਲਗਾਏ। ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਗੁੱਟਾਂ ਦੀ ਮੈਚ ਨੂੰ ਲੈ ਕੇ ਤਕਰਾਰ ਹੋਈ ਸੀ ਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਸਥਿਤੀ ਤੇ ਕਾਬੂ ਪਾ ਲਿਆ। किसी ਨੂੰ भी माहौल खराब करने की इजाजत नहीं दी जाएगी। मैच को रिलीजन के साथ कोई लिंक नहीं है, मैच को पढ़ाई के साथ कोई लिंक नहीं है, मैच को रिलीजन के साथ कोई लिंक नहीं है।
आज कश्मीरी स्टूडेंट्स को फिर से एक बार पंजाब के मोगा एरिया में मारा गया और हमारे इस्लाम को भी गाली दी गई। मोगा के एक कॉलेज में जिसका नाम लाला लाजपत राय कॉलेज है, जो मोगा पंजाब एरिया में पड़ता है, वहां पर कश्मीरी स्टूडेंट्स और बिहारी स्टूडेंट्स के बीच में लड़ाई होती है, जिस लड़ाई में चंद कश्मीरी स्टूडेंट्स जख्मी होते हैं और हमारे इस्लाम को गाली दी जाती है। हर हमेशा जो कश्मीरी बच्चे आउटसाइड जम्मू कश्मीर पढ़ते हैं उन्हें मारा जाता है जब भी पाकिस्तान का मैच हो या। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਇਸ ਵੇਲੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹਰ ਥਾਂ ਦਹਿਸ਼ਤ ਦਾ ਮਾਹੌਲ ਹੈ, ਇੱਥੇ ਗੈਂਗਸਟਰ ਜਿਵੇਂ ਚਾਹੁੰਦੇ ਹਨ ਉਵੇਂ ਹੀ ਕਰਦੇ ਹਨ। ਦਿਨ ਦਿਹਾੜੇ ਕਤਲ ਹੋ ਰਹੇ ਹਨ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਡੱਕਣ ਵਾਲਾ ਕੋਈ ਨਹੀਂ ਹੈ। ਬਾਦਲ ਨੇ ਕਿਹਾ ਕਿ ਜੇ ਆਪ ਸਰਕਾਰ ਲੋਕਾਂ ਨੂੰ ਵਧੀਆ ਸੁੱਖ ਸਹੂਲਤਾਂ ਨਹੀਂ ਦੇ ਸਕਦੀ ਤਾਂ ਘੱਟੋ ਘੱਟ ਅਮਨ ਕਾਨੂੰਨ ਦੀ ਸਥਿਤੀ ਤਾਂ ਕਾਇਮ ਰੱਖ ਹੀ ਸਕਦੀ ਹੈ। ਉਹਨਾਂ ਕਿਹਾ ਕਿ ਸੂਬੇ ਦੀ ਪੁਲਿਸ ਤੇ ਅਫਸਰਸ਼ਾਹੀ ਵੀ ਸਰਕਾਰ ਦੇ ਕਹਿਣੇ ਵਿੱਚ ਨਹੀਂ ਹੈ। ਮੈਂ ਅੱਜ ਮੋਗੇ ਆਇਆ, ਇੱਥੇ ਵੀ ਖਬਰ ਮਿਲੀ ਹੈ ਕਿ NRI ਪਰਿਵਾਰ ਸੀ ਜਿਹਦੀ ਜ਼ਮੀਨ ਉਹਨੇ ਪਿਛਲੇ 15 ਸਾਲ ਖਰੀਦੀ ਸੀ ਤੇ ਆਮ ਆਦਮੀ ਦੇ ਪਾਰਟੀ ਦੇ MLA ਉੱਥੇ ਕਬਜ਼ਾ ਕਰਨ ਲੱਗੇ ਆ। ਥੋੜੇ ਦਿਨ ਪਹਿਲੇ ਮੈਂ ਅੰਮ੍ਰਿਤਸਰ ਗਿਆ ਸੀ, ਉੱਥੇ ਮੈਨੂੰ ਇੱਕ NRI ਪਰਿਵਾਰ ਮਿਲਿਆ ਜਿਹਦੇ ਵਿਆਹ ਕਰ ਰਿਹਾ ਸੀ ਮੈਰਿਜ ਪੈਲੇਸ 'ਚ। 100 ਗੁੰਡੇ ਆਏ ਤੇ ਉਹ ਹਮਲਾ ਕਰ ਦਿੱਤਾ। ਜੇ ਇਹ ਜੀ ਹਾਲਾਤ ਰਹੂਗੀ ਪੰਜਾਬ 'ਚ, ਕੋਈ ਪੰਜਾਬ 'ਚ ਕੋਈ ਆਊਗਾ? ਇਹ ਜੀ ਸਰਕਾਰ ਬਣ ਗਈ ਜਿਹਨੂੰ ਕੋਈ ਤਜਰਬਾ ਹੀ ਨਹੀਂ ਸਰਕਾਰ ਚਲਾਉਣ ਦਾ, ਨਾ ਉਹਨੂੰ ਕੋਈ ਫਿਕਰ ਹੈ ਨਾ ਪਰਵਾਹ ਹੈ। ਤਾਂ ਇਸ ਕਰਕੇ ਜੋ ਜੈ ਜੀ ਹਾਲਾਤ ਬਣ ਰਹੀ ਹੈ, ਮੈਂ ਅੱਜ ਹੁਣੀ ਸ਼ਹਿਰ ਵਾਲਿਆਂ ਨੂੰ ਪੁੱਛ ਰਿਹਾ ਸੀ, ਇੱਕ ਦਹਿਸ਼ਤ ਦਾ ਮਾਹੌਲ ਹੈ, ਗੁੰਡਾਗਰਦੀ ਦਾ ਮਾਹੌਲ ਹੈ, ਗੈਂਗਸਟਰਾਂ ਦਾ ਰਾਜ ਹੈ। ਸਹੀ ਮਾਇਨੇ ਤੇ ਗੈਂਗਸਟਰ ਹੀ ਸਰਕਾਰ ਚਲਾ ਰਹੇ ਹੈ। ਅਫਸਰਾਂ ਦਾ ਕੋਈ ਕੰਟਰੋਲ ਨਹੀਂ, ਪੁਲਿਸ ਦਾ ਕੋਈ ਕੰਟਰੋਲ ਨਹੀਂ ਰਹਿ ਗਿਆ। ਹੁਣ ਗੈਂਗਸਟਰ ਡਿਸਾਈਡ ਕਰਦੇ ਆ ਕਿਹਨੂੰ ਮਾਰਨਾ, ਕਿਹਨੂੰ ਛੱਡਣਾ ਹੈ, ਕਿਤੋਂ ਪੈਸੇ ਲੈਣੇ ਹੈ। ਮੈਂ ਹੁਣੀ ਮੋਗੇ ਦੇ ਕਈ ਆਪਣੇ ਚੰਗੇ ਰਸੂਖ ਬੰਦਿਆਂ ਨੂੰ ਮੈਂ ਗੱਲ ਕੀਤੀ, ਕਹਿੰਦੇ ਸਾਰਿਆਂ ਨੂੰ ਟੈਲੀਫੋਨ ਆਇਆ, ਸਾਰਿਆਂ ਤੋਂ ਕੋਈ ਤੋਂ 5 ਲੱਖ ਲੈ ਗਏ ਗੈਂਗਸਟਰ, ਕਿਸ ਤੋਂ 10 ਲੱਖ ਲੈ ਗਏ। ਆ ਇਕੱਲੇ ਮੋਗੇ ਦੀ ਕਹਾਣੀ ਨਹੀਂ, ਹਰ ਸ਼ਹਿਰ ਦੀ ਕਹਾਣੀ ਹੈ, ਹਰ ਜ਼ਿਲ੍ਹੇ ਦੀ ਕਹਾਣੀ ਹੈ। ਇਹ 6 ਮਹੀਨਿਆਂ ਦੇ ਅੰਦਰ ਅੰਦਰ ਇਹ ਜੀ ਹਾਲਾਤ ਬਣ ਗਏ ਪੰਜਾਬ ਦੇ ਕਿ ਰਹਿਣਾ ਔਖਾ ਇੱਥੇ ਹੋ ਗਿਆ ਲੋਕਾਂ ਦਾ। ਤੇ ਮੈਂ ਤਾਂ ਦੇਖ ਰਿਹਾ ਕਿ 4 ਸਾਲ ਕਿਵੇਂ ਟਪਾਉਣਗੇ ਲੋਕ। ਸੋ ਕੁਛ ਨਾ ਕੁਛ ਤਾਂ ਲਿਆਉਣਾ ਹੀ ਕਰਨਾ ਹੀ ਪੈਣਾ ਇਸ ਸਰਕਾਰ ਨੂੰ, ਨਹੀਂ ਤਾਂ 4 ਸਾਲਾਂ 'ਚ ਮੈਨੂੰ ਲੱਗਦਾ ਇਹੋ ਜਿਹਾ ਹਾਲਾਤ ਬਣ ਜਾਣ ਜਿਵੇਂ ਅਫਗਾਨਿਸਤਾਨ ਤਾਲਿਬਾਨ ਨੇ ਕੀਤਾ ਸੀ, ਉਹ ਜਿਹਾ ਹਾਲਾਤ ਬਣ ਜਾਣਾ। ਬੜਾ ਦੁੱਖ ਮੈਨੂੰ ਲੱਗਦਾ ਦੇਖ ਕੇ ਉਹ ਸੂਬਾ ਜਿਹੜਾ ਸਾਡੇ ਟਾਈਮ 'ਚ ਆਪਾਂ ਬਹੁਤ ਤਰੱਕੀ 'ਤੇ ਲੈ ਕੇ ਗਏ ਸੀ, ਅੱਜ ਕਿਵੇਂ ਰੁਲ ਗਿਆ। ਪਿਛਲੇ 5 ਸਾਲ ਕੈਪਟਨ ਨੇ ਬਰਬਾਦ ਕਰਤੇ ਤੇ ਆਹ 5 ਸਾਲ ਇਹਨਾਂ ਨੇ ਬਰਬਾਦ ਕਰਤੇ। 10 ਸਾਲ ਜੇ ਕਿਸੇ ਸੂਬੇ ਦੇ ਬਰਬਾਦ ਹੋ ਜਾਣ, ਸੂਬਾ ਬਹੁਤ ਪਿੱਛੇ ਚਲੇ ਜਾਂਦਾ ਹੈ। ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਕਹਿਣ ਦੇ, ਇਹਦਾ ਕੋਈ ਇਲਾਜ ਵੀ ਹੈ ਨਹੀਂ, ਕਿਉਂਕਿ 92 MLA ਇਹਨਾਂ ਦੇ ਹੈ। ਹੁਣ 92 MLA ਸਰਕਾਰ ਵੀ ਨਹੀਂ ਬਦਲ ਸਕਦੀ। ਸੋ ਮੈਂ ਤਾਂ ਆਹੀ ਬੇਨਤੀ ਕਰਦਾ ਹਾਂ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਨੂੰ, ਤੁਹਾਨੂੰ ਬੜੇ ਲੋਕਾਂ ਨੇ ਪਿਆਰ ਨਾਲ ਇੰਨਾ ਵੋਟਾਂ ਦੇ ਕੇ ਜਿਤਾਇਆ ਹੈ, ਘੱਟ ਤੋਂ ਘੱਟ ਇੰਨੀ ਜ਼ਿੰਮੇਵਾਰੀ ਤਾਂ ਸੰਭਾਲ ਲਓ ਕਿ ਇੱਥੇ ਕਾਨੂੰਨ ਦੀ ਅਵਸਥਾ ਇੱਥੇ ਹੋ ਜਾਏ। ਜੇ ਕੋਈ ਡਿਵੈਲਪਮੈਂਟ ਜਾਂ ਹੋਰ ਚੀਜ਼ ਨਹੀਂ ਕਰਨੀ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਕੋਈ ਪੈਸਾ ਨਹੀਂ ਲੱਗਦਾ। ਲਾਅ ਐਂਡ ਆਰਡਰ ਮੇਨਟੇਨ ਵਾਸਤੇ ਇਕੱਲੀ ਹਿੰਮਤ ਲੱਗਦੀ ਹੈ। ਜੇ ਲਾਅ ਐਂਡ ਆਰਡਰ ਹੀ ਨਹੀਂ ਮੇਨਟੇਨ ਕਰ ਸਕਦੇ, ਫਿਰ ਤੁਸੀਂ ਫਿੱਟ ਨਹੀਂ ਪੰਜਾਬ 'ਚ ਰਾਜ ਕਰਨ ਵਾਸਤੇ। ਥੈਂਕ ਯੂ। ਕੈਨੇਡਾ ਵਿੱਚ ਕੇਂਦਰੀ ਹਥਿਆਰਬੰਦ ਬਲਾਂ CAF ਨੇ ਐਲਾਨ ਕੀਤਾ ਹੈ ਕਿ PR ਭਾਵ ਸਥਾਈ ਨਿਵਾਸੀਆਂ ਨੂੰ ਹੁਣ ਫੌਜੀ ਸੇਵਾਵਾਂ ਵਿੱਚ ਭਰਤੀ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਫੌਜ ਜਵਾਨਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਮੀਡੀਆ ਦੀ ਇੱਕ ਖਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ। ਕੈਨੇਡਾ ਵਿੱਚ ਸਥਾਈ ਨਿਵਾਸੀਆਂ 'ਚ ਵੱਡੀ ਗਿਣਤੀ ਪੰਜਾਬੀ ਸਿੱਖ ਵੀ ਹਨ ਅਤੇ CAF ਦੇ ਫੈਸਲੇ ਨਾਲ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਫੌਜ ਪ੍ਰਤੀ ਸਿੱਖਾਂ ਦਾ ਝੁਕਾਅ ਇਸ ਨੂੰ ਹੋਰ ਤੇਜ਼ੀ ਦੇ ਸਕਦਾ ਹੈ। ਕਿ ਖਬਰ ਅਨੁਸਾਰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਪੁਰਾਣੀ ਭਰਤੀ ਪ੍ਰਕਿਰਿਆ ਵਿੱਚ ਬਦਲਾਅ ਦੇ ਐਲਾਨ ਦੇ 5 ਵਰ੍ਹਿਆਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਇਸ ਨਾਲ ਕੈਨੇਡਾ ਵਿੱਚ 10 ਵਰ੍ਹਿਆਂ ਤੋਂ ਰਹਿ ਰਹੇ ਸਥਾਈ ਨਿਵਾਸੀਆਂ ਨੂੰ ਬਿਨਾਂ ਕਰਨ ਦੀ ਇਜਾਜ਼ਤ ਮਿਲੇਗੀ। ਜ਼ਿਕਰਯੋਗ ਹੈ ਕਿ ਕੈਨੇਡਾ ਏਜਿੰਗ ਅਤੇ ਘੱਟ ਬੱਚੇ ਜੰਮਣ ਦੀ ਦਰ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਰਕੇ ਉਸ ਕੋਲ ਕਾਮਿਆਂ ਦੀ ਘਾਟ ਪੈਦਾ ਹੋ ਰਹੀ ਹੈ। ਨਾਲ ਹੀ ਦੁਨੀਆ ਵਿੱਚ ਬਣ ਰਹੀਆਂ ਵੱਡੀਆਂ ਜੰਗ ਦੀਆਂ ਸੰਭਾਵਨਾਵਾਂ ਨੇ ਕੈਨੇਡਾ ਲਈ ਆਪਣੀ ਫੌਜ ਦੀ ਗਿਣਤੀ ਨੂੰ ਪੂਰਾ ਰੱਖਣ ਦਾ ਟੀਚਾ ਹੋਰ ਚੁਣੌਤੀਪੂਰਨ ਬਣਾ ਦਿੱਤਾ ਹੈ। ਅਮਰੀਕਾ ਦੇ ਟੈਕਸਾਸ ਸੂਬੇ ਦੇ ਡਲਾਸ ਵਿੱਚ ਇੱਕ ਏਅਰ ਸ਼ੋਅ ਦੌਰਾਨ 2 ਜਹਾਜ਼ਾਂ ਦੀ ਹਵਾ ਵਿੱਚ ਟੱਕਰ ਹੋਣ ਕਾਰਨ 6 ਵਿਅਕਤੀ ਮਾਰੇ ਗਏ ਹਨ। ਵੇਰਵੇ ਮੁਤਾਬਕ ਉਡਾਨ ਦੌਰਾਨ B-17 ਬੰਬਾਰ ਜਹਾਜ਼ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਹਾਜ਼ਾਂ ਦਾ ਮਲਬਾ ਜ਼ਮੀਨ ਉੱਤੇ ਦੂਰ ਤੱਕ ਖਿਲਰ ਗਿਆ। ਇਹ ਘਟਨਾ ਅਮਰੀਕਨਜ਼ ਪ੍ਰੀਮੀਅਰ ਵਰਲਡ ਵਾਰ II ਏਅਰ ਸ਼ੋਅ ਦੌਰਾਨ ਵਾਪਰੀ।
에ਅਰ ਸ਼ੋ ਵੈਟਨਸਡੇ ਵੀਕਐਂਡ ਮੌਕੇ ਕਰਵਾਇਆ ਗਿਆ ਸੀ। ਇੱਥੇ ਲੋਕ ਦੂਜੀ ਸੰਸਾਰ ਜੰਗ ਦੌਰਾਨ ਵਰਤੇ ਗਏ 40 ਜਹਾਜ਼ਾਂ ਨੂੰ ਦੇਖਣ ਲਈ ਜੁੜੇ ਸਨ। ਆਸਟ੍ਰੇਲੀਆ ਦੇ ਸਿੱਖ ਸਰਦਾਰ ਅਮਰ ਸਿੰਘ ਨੂੰ ਨਿਊ ਸਾਊਥ ਵੇਲਜ਼ ਆਸਟ੍ਰੇਲੀਅਨ ਆਫ ਦਾ ਈਅਰ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸਰਦਾਰ ਅਮਰ ਸਿੰਘ ਨੂੰ ਇਹ ਸਨਮਾਨ ਉਹਨਾਂ ਦੀਆਂ ਸਮਾਜ ਭਲਾਈ ਸੇਵਾਵਾਂ ਲਈ ਦਿੱਤਾ ਗਿਆ ਹੈ। ਅਮਰ ਸਿੰਘ ਨੇ ਜੰਗਲੀ ਅੱਗਾਂ, ਹੜ੍ਹਾਂ, ਸੋਕੇ ਅਤੇ ਕੋਵਿਡ-19 ਮਹਾਮਾਰੀ ਦੌਰਾਨ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕੀਤੀ। ਸਰਦਾਰ ਅਮਰ ਸਿੰਘ ਦੀ ਉਮਰ 41 ਸਾਲ ਹੈ। ਉਹ ਟਰਬਨ ਫॉर ਆਸਟ੍ਰੇਲੀਆ ਚੈਰਿਟੀ ਸੰਸਥਾ ਚਲਾਉਂਦੇ ਹਨ। ਇਸ ਪ੍ਰਾਪਤੀ ਬਾਰੇ ਟਰਬਨ ਫॉर ਆਸਟ੍ਰੇਲੀਆ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ। ਸਰਦਾਰ ਅਮਰ ਸਿੰਘ ਨੇ 2015 ਵਿੱਚ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਆਪਣੀ ਇਸ ਸੰਸਥਾ ਦਾ ਨਾਂ ਆਪਣੀ ਧਾਰਮਿਕ ਪਛਾਣ ਨੂੰ ਸਮਰਪਿਤ ਕੀਤਾ ਸੀ ਕਿਉਂਕਿ ਉਹਨਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਟਰਬਨ ਫॉर ਆਸਟ੍ਰੇਲੀਆ ਸੰਸਥਾ ਹਰ ਹਫ਼ਤੇ ਪੱਛਮੀ ਸਿਡਨੀ ਵਿੱਚ 450 ਖਾਣੇ ਦੇ ਪੈਕੇਟ ਲੋੜਵੰਦਾਂ ਨੂੰ ਵੰਡਣ ਦੀ ਸੇਵਾ ਕਰਦੀ ਹੈ। ਇਸ ਦੇ ਨਾਲ ਸੰਸਥਾ ਵੱਲੋਂ ਆਸਟ੍ਰੇਲੀਅਨ ਲੋਕਾਂ ਨੂੰ ਸਿੱਖੀ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਇਸ ਲਈ ਸੰਸਥਾ ਖਾਸ ਤੌਰ ਤੇ ਦਸਤਾਰਾਂ ਸਜਾਉਣ ਦੇ ਕੈਂਪ ਲਾਉਂਦੀ ਹੈ। ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਤੇ ਭੂਚਾਲ ਦੀ ਗਤੀ 4.1 ਸੀ। ਨੈਸ਼ਨਲ ਸੈਂਟਰ ਫॉर ਸਿਸਮੋਲੋਜੀ ਅਨੁਸਾਰ ਭੂਚਾਲ ਦਾ ਸਮਾਂ ਸਵੇਰੇ 3:42 ਅਤੇ ਇਸ ਦਾ ਕੇਂਦਰ 120 ਕਿਲੋਮੀਟਰ ਹੇਠਾਂ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਦਿੱਲੀ NCR ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਤੁਰਕੀ ਦੇ ਵੱਡੇ ਸ਼ਹਿਰ ਇਸਤਾਂਬੁਲ ਵਿੱਚ ਪੈਦਲ ਚੱਲਦੇ ਰਾਹਗੀਰਾਂ ਲਈ ਬਣਾਏ ਪ੍ਰਮੁੱਖ ਆਮ ਰਸਤੇ ਤੇ ਬੰਬ ਹਮਲੇ ਨਾਲ ਵੱਡਾ ਧਮਾਕਾ ਹੋਇਆ ਹੈ। ਧਮਾਕੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। G20 ਸਿਖਰ ਵਾਰਤਾ ਲਈ ਇੰਡੋਨੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਯਿਪ ਅਰਦੋਗਨ ਨੇ ਧਮਾਕੇ ਨੂੰ ਵਿਸ਼ਵਘਾਤੀ ਹਮਲਾ ਦੱਸਦਿਆਂ ਕਿਹਾ ਕਿ ਸਾਜ਼ਿਸ਼ ਘਾੜਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅਰਦੋਗਨ ਨੇ ਕਿਹਾ ਕਿ 4 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ 2 ਨੇ ਹਸਪਤਾਲ 'ਚ ਦਮ ਤੋੜਿਆ। ਇਸਤਾਂਬੁਲ ਦੇ ਰਾਜਪਾਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਮਲੇ ਵਿੱਚ 54 ਲੋਕ ਜ਼ਖਮੀ ਹੋਏ ਹਨ। ਤੁਰਕੀ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਨੇ ਇਸ ਹਮਲੇ ਲਈ ਕੁਰਦਿਸਤਾਨ ਵਰਕਰ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। I pray for the souls of all those who lost their lives and a quick recovery to all the wounded brothers and sisters. Right after the explosion, police officers, security officers were deployed to the area and all the wounded were transferred to hospitals close by. The state authorities will continue with its work to identify the responsible for this attack. The efforts to take Turkey under control and surrender will never achieve, as the efforts so in the past have never. All the responsible figures will be identified and punished duly. All should be assured. According to the governor's office, 4 lost their lives in the place of attack and 2 at hospitals, totally 6. And according to the latest info delivered by the governor's office, the number of the wounded is 53. Of course, along with that, there could be some other figures adding the number of people who have some scratches and minor injuries, but this is the most recent info I have received from the governor's office, and all necessary treatment is given to our wounded, and I believe that they will be our citizens who will be discharged before long.